अस्सलाम वालेकुम ਤੇ ਸਤਿ ਸ੍ਰੀ ਅਕਾਲ ਜੀ। ਅੱਗੇ ਤੁਸੀਂ ਹੋਰ ਬੜੇ ਵਲੌਗ ਦੇਖੇ ਹੋਣਗੇ ਵੰਨ ਸੁਵੰਨੇ। ਅੱਜ ਰਾਗੀਆਂ ਦਾ ਵਲੌਗ ਤੁਹਾਨੂੰ ਦਿਖਾਉਂਦੇ ਆ ਕਿ ਕਿਸ ਤਰ੍ਹਾਂ ਰਾਗੀ ਖਾੜੇ ਲਾਉਂਦੇ ਨੇ, ਕਿਸ ਤਰ੍ਹਾਂ ਪ੍ਰੋਗਰਾਮ ਕਰਦੇ ਨੇ। ਤੀਸਰੀ ਪੰਜਾਬੀ ਇੰਟਰਨੈਸ਼ਨਲ ਕਾਨਫਰੰਸ ਦੇ ਉੱਪਰ ਜਿਹੜਾ ਕਿ ਅਸੀਂ ਪ੍ਰੋਗਰਾਮ ਕੀਤਾ, ਉਹਦਾ ਅਸੀਂ ਪੂਰਾ ਇੱਕ ਵਲੌਗ ਬਣਾਇਆ ਤੇ ਸੂਫੀ ਸਾਹਿਬ ਨਾਲ ਗੱਲ ਕਰਦੇ ਹਾਂ ਜੀ। ਹਾਂਜੀ, ਪੰਜਾਬੀ ਕਾਨਫਰੰਸ ਆਫ ਪਾਕਿਸਤਾਨ ਗਜਾਵੀ ਸਟੇਡੀਅਮ ਲਾਹੌਰ। ਇਹਦੇ ਵਿੱਚ ਪੰਜਾਬੀ ਦੇ ਫਨਕਾਰ ਨੇ ਜਿਹੜੇ ਪੰਜਾਬ ਕਲਚਰ ਦੇ ਅਬਦੁਲ ਗਫਾਰ ਰਾਗੀ, ਸਾਮਾ ਰਾਗੀ ਨਾਲ ਹਮਨਵਾ ਪਾਰਟੀ ਫੈਸਲਾਬਾਦ ਤੋਂ ਤਸ਼ਰੀਫ ਲਿਆਏ ਨੇ। ਜਨਾਬ ਦੀ ਖਿਦਮਤ ਦੇ ਵਿੱਚ ਪੰਜਾਬ ਕਲਚਰ ਦਾ ਅਸਲ ਰੰਗ, ਅਸਲ ਰੂਪ ਆ ਜਿਹੜਾ ਉਹ ਅਸੀਂ ਤੁਹਾਡੇ ਸਾਹਮਣੇ ਪੇਸ਼ ਕਰਾਂਗੇ। ਜਨਾਬ ਦੀ ਦਾਤ ਦੀ, ਸਾਡੀ ਆਪਣੀ ਹੌਸਲਾ ਅਫਜ਼ਾਈ ਦੀ ਅੱਲਾਹ ਪਾਕ ਤੁਹਾਨੂੰ ਤੌਫੀਕ ਦੇਵੇ। ਜੀ ਬਹੁਤ ਮਾਣ ਸਨਮਾਨ ਹੋਇਆ। ਅੰਜਮ ਗਿੱਲ, ਵਕਾਰ ਪਿੰਡਰ, ਨਾਸਰ ਢਿੱਲੋਂ, ਅਹਿਮਦ ਰਜ਼ਾ ਵੱਟੂ ਸਾਹਿਬ ਵੱਲੋਂ। ਤੁਹਾਡਾ ਟਾਈਮ ਬਚਾਉਣ ਵਾਸਤੇ ਅਸੀਂ ਤਿੰਨ ਵੀਡੀਓ ਇੱਕ ਫਰੇਮ ਦੇ ਵਿੱਚ ਲਗਾ ਰਹੇ ਹਾਂ। ਬਹੁਤ ਮਾਸ਼ਾਅੱਲਾ, ਬਹੁਤ ਵਾਰਮ ਵੈਲਕਮ ਕੀਤਾ ਇਹਨਾਂ ਨੇ। ਹਰ ਪਾਸੇ ਕੈਮਰਿਆਂ ਦੀ ਬੁਛਾੜ ਤੇ ਇਹ ਉਹਨਾਂ ਬਹਾਦਰਾਂ ਦੀਆਂ ਤਸਵੀਰਾਂ ਨੇ ਕਿ ਜਿਨ੍ਹਾਂ ਨੇ ਇਸ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਨੂੰ ਕਾਮਯਾਬ ਬਣਾਉਣ ਦੇ ਵਿੱਚ ਆਪਣਾ ਕਿਰਦਾਰ ਅਦਾ ਕੀਤਾ। ਸਟੇਜ ਲੱਗ ਚੁੱਕਿਆ ਜੀ, ਹੁਣ ਸਟੇਜ ਵੱਲ ਨੂੰ ਜਾ ਰਹੇ ਆ ਤੇ ਅੱਲਾ ਖੈਰ ਕਰੇ। ਸਾਡੇ ਸਟੇਜ ਸੈਕਟਰੀ ਸਾਹਿਬ ਆ ਗਏ ਨੇ ਤੇ ਸਾਨੂੰ ਪੁੱਛ ਰਹੇ ਨੇ ਵੀ ਕਿੱਥੋਂ ਤਸ਼ਰੀਫ ਲੈ ਕੇ ਆਏ ਹੋ, ਕਿਹੜੇ ਕਿਹੜੇ ਬੰਦੇ ਤੁਹਾਡੇ ਨਾਲ ਨੇ। ਸੂਫੀ ਸਾਹਿਬ ਆਪਣੇ ਬੰਦਿਆਂ ਦਾ ਤਾਰਫ ਕਰਾ ਰਹੇ ਨੇ ਤੇ ਨਾਲ ਸਾਨੂੰ ਇਹ ਗਾਈਡ ਕਰ ਰਹੇ ਨੇ ਸਾਡੇ ਸਟੇਜ ਸੈਕਟਰੀ ਸਾਹਿਬ ਕਿ ਇੱਥੇ ਕੀ ਗਾਉਣਾ ਜੇ ਤੁਸੀਂ। ਇਹਨਾਂ ਨੇ ਸਾਨੂੰ 3 ਆਈਟਮਾਂ ਦੀ ਪੇਸ਼ਕਸ਼ ਕੀਤੀ ਤੇ ਉਹ ਅਸੀਂ ਸੁਣ ਰਹੇ ਹਾਂ। ਤੇ ਤੁਸੀਂ ਇੱਥੇ ਦੇਖਣਾ ਕਿਹੜੇ ਕਿਹੜੇ ਮਸ਼ਹੂਰ ਫਨਕਾਰ, ਅਦਾਕਾਰ, ਮੌਸੀਕਾਰ, ਗੁਲੂਕਾਰ ਆਏ ਹੋਏ ਨੇ। ਤੇ ਆਪਣੇ ਮੋਬਾਈਲਾਂ ਦੀਆਂ ਲਾਈਟਾਂ ਤੇਜ਼ ਕਰ ਲਓ ਤੇ ਆਵਾਜ਼ ਵੀ ਤੇਜ਼ ਕਰ ਲਓ। ਤੇ ਜਿਹੜੀ 7-8 ਮਿੰਟ ਦੀ ਵੀਡੀਓ ਜਿਹੜੀ ਹੈ ਇਹ ਬਿਲਕੁਲ ਇਨਸ਼ਾਅੱਲਾ ਤੁਹਾਨੂੰ ਮਦਦ ਦੇਵੇਗੀ। ਤੇ ਲੋ ਜੀ, ਸਟੇਜ ਲੱਗ ਚੁੱਕਿਆ, ਸਾਊਂਡ ਲੱਗ ਰਿਹਾ, ਬੰਦੇ ਆਪਣੇ ਹਿਸਾਬ ਨਾਲ ਐਡਜਸਟਮੈਂਟ ਕਰ ਰਹੇ ਨੇ, ਸਾਜ਼ਾਂ ਵਾਲੇ ਤਿਆਰ ਬਰ ਤਿਆਰ। ਤੇ ਸਾਡੇ ਸਟੇਜ ਸੈਕਟਰੀ ਸਾਹਿਬ ਹੁਣ ਸਾਡਾ ਤਾਰਫ ਕਰਾਉਣਗੇ ਤੇ ਸੁਣੋ ਜੀ ਕੀ ਕਹਿੰਦੇ ਨੇ। ਮੋਤੀ ਕਿਸੇ ਸੁਹਾਗਣ ਦੀ ਨੱਥਦਾ ਹਾਂ, ਟੁਕੜਾ ਕਿਸੇ ਪੰਜਾਬਣ ਦੀ ਵੰਗਦਾ ਹਾਂ। ਤੇ ਮੇਰੇ ਦੇਸ਼ ਤੇ ਮਾਲਕਾ ਕੋਈ ਉਤਰੇ ਨਾ ਅਜ਼ਾਬ, ਤੇਰਾ ਵਸੇ ਕਾਬਾ ਸੋਹਣਿਆ, ਮੇਰਾ ਵਸਦਾ ਰਹੇ ਪੰਜਾਬ। ਰਾਗੀਆਂ ਦਾ ਇੱਕ ਲੰਮਾ ਰਾਗ ਗਾਵਣ, ਖਾਸ ਤੌਰ ਤੇ ਦਾਸਤਾਨਾ ਗਾਵਣ ਪੰਜਾਬ ਦੀਆਂ ਉਹ ਬੜੀ ਵੱਡੀ ਰੀਤ ਸੀ। ਪਿੰਡਾਂ ਥਾਵਾਂ 'ਚ, ਮੇਲਿਆਂ ਠੇਲਿਆਂ 'ਚ ਉਹ ਰਾਗੀ ਆਉਂਦੇ ਸਨ। ਸਦੀਕ ਰਾਗੀ ਮੈਂ ਆਪਣੀ ਅੱਖੀਂ ਨਿੱਕੇ ਹੁੰਦਿਆਂ ਵਾਹ ਲੰਬੀ ਪੂਰੀ ਰਾਤ ਅਸੀਂ ਉਹਨਾਂ ਨੂੰ ਸੁਣਿਆ ਦੇ ਸਾਹਮਣੇ। ਸੋ ਆਓ ਤੁਹਾਡੇ ਸਾਰਿਆਂ ਦੀਆਂ ਤਾੜੀਆਂ ਵਿੱਚ ਇਹ ਸਾਰੇ ਸੰਗਤੀਆਂ ਦਾ ਨਾਂ ਤੇ ਬਾਅਦ ਜਾਂਦਿਆਂ ਲੈ ਲਾਂਗੇ। ਇਹ ਸਾਨੂੰ ਪਹਿਲੇ ਆਰਫਾਨਾ ਕਲਾਮ ਸੁਣਾਉਣਗੇ ਔਰ ਉਸ ਤੋਂ ਬਾਅਦ ਦੁੱਲੇ ਭੱਟੀ ਵਾਲੀ ਕਥਾ ਸੁਣਾਉਣਗੇ। ਤੇ ਤੁਹਾਡੀਆਂ ਸਾਰਿਆਂ ਦੀਆਂ ਤਾੜੀਆਂ 'ਚ ਅਬਦੁਲ ਰਾਤ ਦਾ ਵੇਲਾ ਸੋਹਣੀ ਯਾਰ ਦੀ ਹਾਜ਼ਰੀ ਵਾਸਤੇ ਚੱਲੀ। ਜਦ ਦਰਿਆ ਤੇ ਕਿਨਾਰੇ ਤੇ ਜਾ ਕੇ ਦੇਖਿਆ ਤਾਂ ਪੱਕੇ ਘੜੇ ਦੀ ਥਾਂ ਕੱਚਾ ਘੜਾ ਪਿਆ। ਉਹਦੀ ਨਣਦ ਨੇ ਧੋਖਾ ਕਰਕੇ ਰਾਤ ਨੂੰ ਜਾ ਕੇ ਪੱਕਾ ਲਕੋਤਾ ਕੱਚਾ ਰੱਖਦਾ। ਸੋ ਸ਼ਗਨ ਮਨਾਵੇ ਬੂੰਦਾਂ ਬਰਸਦੀਆਂ, ਬਿਜਲੀ ਚਮਕ ਡਰਾਵੇ ਬੂੰਦਾਂ, ਬਿਜਲੀ ਚਮਕ ਡਰਾਵੇ ਬੂੰਦਾਂ। ਕਾਲੀ ਕਾਂਕ ਪਹਾੜੋਂ ਉਤਰੀ ਆਣ ਬੜੀ ਦਰਿਆਵਾਂ, ਪਿੱਛੇ ਮੂੜਾਂ ਲਾਜ ਹਲਕਦੀ ਮੰਗਦੀ ਖਰੀ ਦੁਆਵਾਂ। ਸੱਜਣਾ ਕੀ ਤਦਬੀਰ ਬਣਾ, ਸਜਣਾ ਦੂਰ ਵਿਆਰੀ ਦਿਲ ਵਿੱਚ ਦਮ ਦਿਲ ਪਰ ਪਿਆਰੇ ਦਾ ਕਲਮਾ ਜ਼ਬਾਨ ਨੂੰ ਪੜਦੀ ਮੇਲਾ ਤੂੰ ਸਜਣਾ। ਮੇਰੀ ਲਾਸ਼ ਪਾਣੀ ਤੇ ਮੇਰੀ ਲਾਸ਼ ਪਾਣੀ ਤੇ ਮੇਰੀ ਲਾਸ਼ ਪਾਣੀ ਤੇ ਮਿਹਰਬਾਨੀ। ਚੱਲ ਬਈ ਸੌ ਰੱਬ ਦੀ ਤੁੰਦਾ, ਸੌ ਰੱਬ ਦੀ ਅੜੀਏ ਨੀ ਭਜਦਾ ਨੀ, ਭਜਦਾ ਨੀ ਆਵਾਜ਼ ਨਾ ਦੀ ਖੁੱਲੇ।
ਕਹਿੰਦਾ ਕਿ ਮੇਰੂ ਬੋਲਿਆ ਦੁੱਲੇ ਨੂੰ ਕਹਿ ਸੁਣਾ, ਕਹਿੰਦਾ ਲੱਖ ਲਣ ਤਾਂ ਤੇਰੇ ਦੁੱਲਿਆ ਤੈਨੂੰ ਆਉਂਦਾ ਨਹੀਂ ਹੈ। ਕਹਿੰਦਾ ਮੁਗਲਾਂ ਦੇ ਪੁੱਤ ਸੂਰਮੇ ਤੇਰੇ ਬੜੇ ਪਿੰਡੀ ਵਿੱਚ ਆ, ਤੇਰੀਆਂ ਲੈ ਕੇ ਬਾਂਧਾ ਬੰਨ ਕੇ ਗਏ ਪਿੰਡੀ ਨੂੰ ਢਾ, ਤੇਰੀ ਮਾਤਾ ਲੱਤੀ ਬੰਨ ਲਈ ਦਿੱਤੀ ਹਾਦਿਆਂ ਦੇ ਹੌਦੇ ਚੜਾ। ਕਹਿੰਦਾ ਬੰਨਿਆ ਨਿਆਣਾ ਨੂਰ ਖਾਂ, ਉਹ ਝੱਲਿਆ ਨਾ ਜਾਂਦਾ ਰੋਂਦਾ ਨਾ ਝੱਲਿਆ ਜਾ। ਕਹਿੰਦਾ ਚਿੱਟੀ ਚਾਦਰ ਚੋ ਪਿਆ ਜਿਹੜਾ ਕਾਲਾ ਸਿਆ, ਲੱਖ ਸਾਬਣ ਲੱਖ ਸੱਜੀਆਂ ਓਏ ਦਾਗ ਨਹੀਂ ਧੋਤੇ ਜਾ, ਲੱਖ ਸਾਬਣ ਲੱਖ ਸੱਜੀਆਂ ਇਹ ਦਾਗ ਨਾ ਧੋਤੇ ਜਾ। ਇਹ ਕਹਿੰਦਾ ਦੁੱਲਿਆ ਜੇ ਤੂੰ ਪੁੱਤ ਫਰੀਦ ਦਾ ਜਾ ਕੇ ਬੰਦਾ ਨਹੀਂ ਛੜਾ, ਇੱਕ ਦੁਲਹਨ ਬਾਪ ਭਲਾ ਕੈਸੇ ਚੜਾਈ ਕਰਦਾ ਹੈ, ਕਿਹੜੇ ਬਿਆਨ ਕਰਕੇ ਦੱਸਦਾ ਹੈ। ਸ਼ਾਬਾਸ਼ ਉਹ ਕੌਲੀ ਛੱਡ ਕੇ ਹੱਥੋਂ ਕੌਲੀ ਨਾਲ ਧਰਤੀ ਦੇ ਉੱਠਿਆ ਨਾਰ ਕਰੋ ਤੇ ਉੱਠਿਆ ਨਾਰ ਕਰੋ ਸੀਨੇ ਫਰੀਕ ਦਾ ਤੂੰ ਕੇ ਖੰਡਾ ਰੱਖਿਆ, ਤੂੰ ਕੇ ਖੰਡਾ ਖੰਡਾ ਸੀ ਦੋ ਧਾਰੀ, ਤੂੰ ਕੇ ਰੱਤੇ ਫੱਤੇ ਬਨ ਕੇ ਅੱਜ ਪਟਿਆ ਕੀ ਗੱਲਾਂ ਦਾ ਕਰਨਾ, ਕੀ ਗੱਲਾਂ ਦਾ ਦੇਖੀ ਸਾਡੀ ਹਰਦਮ ਹੁਣ ਦੇ ਕੈਮ ਚ ਫੇਰੇ ਬਦੀਆਂ ਦੇ। ਬਦਲ ਗਿਆ ਵੇ ਬਦਲ ਗਈ, ਬਦਲ ਗਿਆ ਵੇ ਤੋਬਾ ਇਸਤਗਫਾਰ ਜ਼ਮਾਨਾ। कैसा लगा जे ਤੁਹਾਡੇ ਅੰਦਰ ਵੀ ਕੋਈ ਬਦਲਾਅ ਆਇਆ ਹੈ ਸੁਣ ਕੇ? ਤੇ ਜਿੰਨੇ ਹੱਥ ਨੇ ਤਾੜੀਆਂ ਮਾਰੋ ਬੜੀ ਪ੍ਰਾਹੁਣੇ ਖਾਸ, ਇਹਨਾਂ ਨੇ ਖਾਸ ਰੰਗ ਪੇਸ਼ ਕੀਤਾ ਜੋ ਅਸੀਂ ਭੁੱਲਦੇ ਜਾ ਰਹੇ ਹਾਂ, ਜੋ ਅਸੀਂ ਛੱਡਦੇ ਜਾ ਰਹੇ ਹਾਂ। ਇਹਨਾਂ ਰੰਗਾਂ ਇਹਨਾਂ ਸੁਰਾਂ ਦੇ ਵਿੱਚ ਹੀ ਨਵੀਂ ਗੱਲ ਅੱਜ ਦੀ ਗੱਲ ਵੀ ਹੋ ਸਕਦੀ ਹੈ ਔਰ ਇਹਨਾਂ ਨੇ ਥੋੜੀ ਕੋਸ਼ਿਸ਼ ਕੀਤੀ ਹੈ ਜੀ। ਪ੍ਰੋਗਰਾਮ ਮਾਸ਼ਾਅੱਲਾ ਬਹੁਤ ਅੱਛਾ ਹੋ ਗਿਆ ਸੀ, ਮਾਲਕ ਨੇ ਹਰ ਤਰੀਕੇ ਨਾਲ ਸਾਡੇ ਉੱਪਰ ਰਹਿਮਤ ਕੀਤੀ ਤੇ ਪ੍ਰੋਗਰਾਮ ਕਰਕੇ ਸਟੇਜ ਤੋਂ ਉਤਰਿਆ ਸਾਰ ਹੀ ਸਾਨੂੰ ਘੇਰ ਲਿਆ ਮੀਡੀਆ ਵਾਲਿਆਂ ਨੇ, ਚਲੋ ਜੀ ਇੱਧਰ ਨੂੰ ਆ ਜਾਓ ਜੀ, ਹੁਣ ਤੁਹਾਡਾ ਕੋਈ ਇੰਟਰਵਿਊ ਕਰੀਏ, ਕੋਈ ਤੁਹਾਨੂੰ ਥੋੜਾ ਬਹੁਤਾ ਆਪਣੇ ਬਾਰੇ ਦੱਸੋ। ਤੇ ਹੁਣ ਇਹਨਾਂ ਦੇ ਨਾਲ ਚੱਲਦੇ ਆਂ, ਦੇਖਦੇ ਸਾਡੇ ਨਾਲ ਕੀ ਵਕਾਰਾ ਕਰਦੇ ਆ ਜੀ। ਹਾਂਜੀ, ਚੀਫ ਆਰਗੇਨਾਈਜ਼ਰ ਅੰਜਮ ਗਿੱਲ ਸਾਹਿਬ ਤੇ ਵਕਾਰ ਭਿੰਡਰ ਸਾਹਿਬ ਜਿਹੜੇ ਕਿ ਸਾਡੇ ਨਾਲ ਇਸ ਕਾਮਯਾਬ ਪ੍ਰੋਗਰਾਮ ਦੇ ਉੱਪਰ ਵਿਚਾਰ ਕਰ ਰਹੇ ਨੇ ਕਿ ਕਿਸ ਤਰ੍ਹਾਂ ਇਸ ਰਾਗ ਨੂੰ ਅੱਗੇ ਮਜ਼ੀਦ ਵਧਾਇਆ ਜਾਵੇ। ਵੱਡੇ ਵੱਡੇ ਯੂਟਿਊਬਰ, ਮੀਡੀਆ ਚੈਨਲ ਔਰ ਵੀਲਾਗਰ ਜਿਹੜੇ ਉੱਥੇ ਮੌਜੂਦ ਸਨ ਤੇ ਉਹਨਾਂ ਵੱਲੋਂ ਭਰਪੂਰ ਕਵਰੇਜ ਕੀਤੀ ਗਈ, ਸਾਡੇ ਬੰਦਿਆਂ ਨੂੰ ਦਾਤ ਦਿੱਤੀ ਗਈ। ਵੱਡੇ ਵੱਡੇ ਜਿਹੜੇ ਯੂਟਿਊਬਰ ਸੀ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ ਔਰ ਤਸਵੀਰਾਂ ਖਿਚਾਉਣ ਦਾ ਔਰ ਖਿੱਚਣ ਦਾ ਜਿਹੜਾ ਸਿਲਸਿਲਾ ਸੀ ਉਹ ਬਹੁਤ ਦੇਰ ਤੱਕ ਜਾਰੀ ਰਿਹਾ। ਅੰਜਮ ਗਿੱਲ ਸਾਹਿਬ ਨੇ ਔਰ ਵਕਾਰ ਭਿੰਡਰ ਸਾਹਿਬ ਨੇ ਸਾਨੂੰ ਬਹੁਤ ਹੌਸਲਾ ਅਫਜ਼ਾਈ ਕੀਤੀ ਔਰ ਉਸ ਤੋਂ ਬਾਅਦ ਹੀ ਭੰਗੜੇ ਵਾਲੀ ਟੀਮ ਆ ਗਈ। ਉਹਨਾਂ ਨੇ ਕਿਹਾ ਜੀ ਹੁਣ ਅਸੀਂ ਭੰਗੜਾ ਪਾਉਣਾ ਤੇ ਸਾਡੇ ਉਸ ਹਿਸਾਬ ਦੇ ਸਾਜ਼ ਵਜਾ ਦਿਓ ਤੇ ਉਹਨਾਂ ਦਾ ਵੀ ਰੂਹ ਰਾਜੀ ਕੀਤਾ। ਔਰ ਤਵੱਜੋ ਆਵੇ ਵੀ ਯਾਰ ਇਹ ਵੀ ਇੱਕ ਕਲਚਰ ਆ ਸਾਡਾ ਪੰਜਾਬ ਦਾ, ਜਿਹਨੂੰ ਅਸੀਂ ਪਿੱਛੇ ਤੁਰੇ ਫਿਰਦੇ ਹਾਂ। ਹਾਂਜੀ, ਤੇ ਇਹਨੂੰ ਗਾਂ ਉਜਾਗਰ ਕਰੀਏ। ਇਹਦੇ ਵਿੱਚ ਬਹੁਤ ਸਾਰੀਆਂ ਅਕਲ ਦੀਆਂ, ਦਨਾਵਾਂ ਦੀਆਂ, ਦਾਨਸ਼ਵਰਾਂ ਦੀਆਂ, ਸੂਫੀਆਂ, ਨਾਰਫਾਨਾ ਕਲਾਮ, ਬੜੇ ਬਿਹਤਰੀਨ ਚੀਜ਼ਾਂ ਇਹਦੇ ਸੁਣਨ ਵਾਸਤੇ ਮਿਲਦੀਆਂ ਨੇ ਜਿਹੜੀਆਂ ਬੰਦੇ ਨੂੰ ਸ਼ਊਰ ਪੈਦਾ ਕਰਦੀਆਂ। ਜੀ ਰੱਬ ਤੁਹਾਨੂੰ ਵੀ ਸਲਾਮਤ ਰੱਖੇ ਤੇ ਪੰਜਾਬ ਦੇ ਵਿਰਸੇ ਨੂੰ ਵੀ ਸਲਾਮਤ ਰੱਖੇ। ਬਹੁਤ ਬਹੁਤ ਸ਼ੁਕਰੀਆ ਬਾਬਾ ਜੀ। ਬੰਦਿਆਂ ਦੀ ਭਰਪੂਰ ਫਰਮਾਇਸ਼ ਦੇ ਉੱਪਰ ਇੱਕ ਵਾਰ ਫੇਰ ਦੁੱਲਾ ਪੱਟੀ ਗਾਉਣ ਲੱਗੇ ਆ ਓਪਨ ਮਾਈਕ ਤੇ। ਉਹਦੇ ਵਿੱਚ ਸਲੀਮ ਅਲਵੇਲਾ ਸਾਹਿਬ, ਅਸਦਬਾਦ ਸਾਹਿਬ, ਅੰਜਮ ਗਿੱਲ ਸਾਹਿਬ, ਨਾਸਰ ਢਿੱਲੋਂ ਸਾਹਿਬ ਨੇ ਭਰਪੂਰ ਸ਼ਿਰਕਤ ਕੀਤੀ ਜੀ। ਹੁਣ ਦੂਸਰਾ ਸੈਗਮੈਂਟ ਸੁਣਾਉਂਦੇ ਆ ਤੁਹਾਨੂੰ ਜੀ। बन गया दो तरबान धुआं बुत फरीदा, धुआं बुत फरीद खूनी मालम बच्चा मारी तेगा जोड़ के इशारा हो
ਇਹ